ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਨਰਮਾ ਪੱਟੀ ਵਾਲੇ ਕਿਸਾਨਾਂ ਦੀ। ਇਹਨਾਂ ਨੂੰ ਹੁਣ 1 ਅਪ੍ਰੈਲ ਨੂੰ ਪਾਣੀ ਮਿਲੇਗਾ ਜੀ, ਨਹਿਰੀ ਪਾਣੀ। ਇਹ ਐਲਾਨ ਕੀਤਾ ਇਹਨਾਂ ਨੇ, ਬੜੀ ਸੋਹਣੀ ਗੱਲ ਕੀਤੀ ਹੈ ਵੈਸੇ, ਜੇ ਅਮਲ ਹੁੰਦਾ ਇਹਦੇ ਤੇ। ਜੀ ਅਮਲ ਹੁੰਦਾ ਤਾਂ, ਕਿਉਂਕਿ ਇੱਕ ਗੱਲ ਹੈ ਕਿ ਕਹਿਣ ਦੀ, ਇੱਕ ਗੱਲ ਹੁੰਦੀ ਹੈ ਕਿ ਅਮਲ ਕਰਨ ਦੀ। ਜੇ ਅਮਲ ਹੋ ਜਾਂਦਾ ਤਾਂ ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਸਾਡੇ ਵਰਗੇ ਕਈ ਸਾਲਾਂ ਤੋਂ ਇਹ ਗੱਲ ਕਹਿੰਦੇ ਆ ਕਿ ਡਾਇਵਰਸੀਫਿਕੇਸ਼ਨ ਵਾਸਤੇ ਤੁਸੀਂ ਪਿੱਟਦੇ ਹੋ ਕਿ ਡਾਇਵਰਸੀਫਿਕੇਸ਼ਨ ਅਸੀਂ ਵੱਧ ਤੋਂ ਵੱਧ ਕਰੀਏ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਸਮੇਂ ਤੇ ਪਾਣੀ ਮਿਲਣਾ ਚਾਹੀਦਾ ਨਰਮਾ ਪੱਟੀ ਦੇ ਕਿਸਾਨਾਂ ਨੂੰ, ਉਹ ਮਿਲਦਾ ਨਹੀਂ। ਕਲਾਈਮੇਟ ਕਰਕੇ ਤੁਸੀਂ ਦੇਖਦੇ ਹੋ ਕਿ ਗਰਮੀ ਜਿਹੜੀ ਉਹ ਮਾਰਚ ਦੇ ਵਿੱਚ ਹੀ ਬਹੁਤ ਜ਼ਿਆਦਾ ਪੈਣ ਲੱਗ ਜਾਂਦੀ ਆ, ਤੇ ਫਿਰ ਜੇ ਤੁਸੀਂ 15 ਜਾਂ 16 ਅਪ੍ਰੈਲ ਤੋਂ ਬਾਅਦ ਪਾਣੀ ਛੱਡੋਗੇ, ਵਿਸਾਖੀ ਤੋਂ ਬਾਅਦ, ਜਾਂ ਤੁਸੀਂ ਬਿਲਕੁਲ ਅਪ੍ਰੈਲ ਦੇ ਅੰਤਲੇ ਹਫ਼ਤੇ 'ਚ ਜਾਂ ਮਈ ਦੇ ਸ਼ੁਰੂਆਤ 'ਚ ਪਾਣੀ ਛੱਡੋਗੇ, ਜਿਹੜਾ ਕਿ ਆਮ ਤੌਰ ਤੇ ਏਦਾਂ ਹੀ ਆਉਂਦਾ ਰਿਹਾ ਮਈ ਤੱਕ, ਤਾਂ ਜਿਹੜੀ ਨਰਮੇ ਦੀ ਬਜਾਓ ਤੋਂ ਹੋਣੀ ਹੁੰਦੀ ਆ, ਯਾਨੀ ਸਵੇਰੇ ਜਦੋਂ ਥੋੜਾ ਮੋਇਸਚਰ ਹੁੰਦਾ ਮੌਸਮ ਦੇ ਵਿੱਚ, ਇਹ ਨਰਮਾ ਉਦੋਂ ਹੀ ਉੱਗਦਾ ਜਦੋਂ ਲੋ ਬਹੁਤ ਜ਼ਿਆਦਾ ਚੱਲਣ ਲੱਗ ਪੈਂਦੀ ਆ। ਨਰਮੇ ਦੇ ਭੂੰਡ ਜਿਹੜੇ ਆਪਾਂ ਅੰਕੁਰ ਕਹਿ ਲਈਏ, ਸੜਨੇ ਸਟਾਰਟ ਹੋ ਜਾਂਦੇ ਆ ਰੇਤਾ ਤੱਤੀ ਦੇ ਵਿੱਚ। ਸੋ ਇਹ ਬਹੁਤ ਨੁਕਸਾਨ ਹੁੰਦਾ, ਕਿਉਂਕਿ ਜਿਹਦਾ ਇੱਕ ਵਾਰੀ ਨਰਮਾ ਸੜ ਗਿਆ, ਨੁਕਸਾਨ 3-4 ਹਜ਼ਾਰ ਰੁਪਏ ਦਾ ਹੋ ਗਿਆ ਪ੍ਰਤੀ ਏਕੜ। ਉਹ ਕੰਨਾਂ ਨੂੰ ਹੱਥ ਲਾਉਂਦਾ ਕਿ ਦਫਾ ਕਰੋ, ਦੂਜੀ ਵਾਰ ਫੇਰ ਸੜ ਗਿਆ ਤੇ ਕਿੱਧਰ ਨੂੰ ਜਾਵਾਂਗੇ। ਫਿਰ ਅੱਕ ਕੇ ਅਗਲਾ ਕਹਿੰਦਾ ਕਿ ਇਸੇ ਵਾਹਨ ਦੇ ਵਿੱਚ ਹੁਣ ਝੋਨਾ ਲਾ ਦਿੰਦੇ ਆ। ਤਾਂ ਇੱਕ ਬਹੁਤ ਵੱਡੀ ਸਮੱਸਿਆ। ਇਹਨਾਂ ਨੇ ਪਿਛਲੀ ਵਾਰੀ ਵੀ ਮੌਕਾ ਖੁੰਝਿਆ ਸੀਗਾ, ਅਸੀਂ ਉਸ ਵੇਲੇ ਵੀ ਅਪੀਲ ਕੀਤੀ ਸੀਗੀ ਕਿ ਬਈ ਇਹ ਕੰਮ ਕਰੋ, ਇਹ ਬਹੁਤ ਵਧੀਆ ਕੰਮ ਆ ਕਿ ਤੁਸੀਂ ਵੱਧ ਤੋਂ ਵੱਧ ਕਪਾਹ ਪੱਟੀ, ਵੈਸੇ ਆਪਾਂ ਨਰਮਾ ਪੱਟੀ ਕਹਿ ਲਈਏ, ਹੁਣ ਕਪਾਹ ਤਾਂ ਹੁੰਦੀ ਹੋਈ ਨਹੀਂ ਹੈ, ਕਪਾਹ ਤਾਂ ਕਿਸੇ ਸਮੇਂ ਦੇਸੀ ਕਪਾਹ ਹੁੰਦੀ ਸੀਗੀ, ਹੁਣ ਦੇਸੀ ਕਪਾਹ ਨਹੀਂ, ਹੁਣ ਤਾਂ ਸਿਰਫ ਬੀਟੀ ਕਾਟਨ ਹੀ ਹੁੰਦਾ, ਹੁਣ ਤਾਂ ਦੇਸੀ ਨਰਮਾ ਵੀ ਨਹੀਂ ਲੱਭਦਾ। ਇਹਦੇ ਨਾਲ ਕੀ ਹੈ ਕਿ ਦੇਖੋ, ਤੁਹਾਡੀ ਜਿਹੜੀ ਇੱਕ ਤਾਂ ਹੈ ਕਿ ਕਿਸਾਨੀ ਨਰਮਾ ਪੱਟੀ ਦੇ ਵਿੱਚ ਉਹ ਇੱਧਰ ਨੂੰ ਮੁੜ ਸਕਦੀ ਹੈ ਜੇ ਨਹਿਰੀ ਪਾਣੀ ਭਰਮਾ ਦਿਓਗੇ, ਪਰ ਉਹ ਪਾਣੀ ਜਿਹੜਾ ਉਹ, ਇੱਕ ਗੱਲ ਯਾਦ ਰੱਖੋ, ਟੇਲਾਂ ਤੇ ਜਾਣਾ। ਬਹੁਤੇ ਨਰਮੇ ਵਾਲੇ ਪਿੰਡ ਨੇ, ਨਰਮੇ ਵਾਲੇ ਜਿਹੜੇ ਇਲਾਕੇ ਨੇ, ਟੇਲਾਂ ਤੇ ਨੇ, ਟੇਲ ਪੈ ਜਾਂਦੀ ਹੈ, ਚਾਹੇ ਉਹ ਮਾਨਸਾ ਜ਼ਿਲ੍ਹਾ ਹੋਵੇ, ਬਠਿੰਡਾ ਜ਼ਿਲ੍ਹਾ ਹੋਵੇ, ਤੇ ਚਾਹੇ ਮੁਕਤਸਰ ਜ਼ਿਲ੍ਹਾ ਹੋਵੇ, ਟੇਲਾਂ ਦੇ ਜ਼ਿਆਦਾ ਪਿੰਡ ਨੇ। ਤਾਂ ਟੇਲਾਂ ਤੱਕ ਪਾਣੀ, ਟੇਲਾਂ ਦਾ ਮਤਲਬ ਕਿ ਜਿਹੜੇ ਐਂਡ ਵਾਲੇ ਮੋਗੇ ਨੇ ਜਾਂ ਐਂਡ ਵਾਲੇ ਜਿਹੜੇ ਪਿੰਡ ਨੇ, ਕਿ ਉੱਥੋਂ ਤੱਕ ਪਾਣੀ ਪਹੁੰਚਾ ਸਕੋਗੇ ਤੁਸੀਂ। ਸਖਤ ਹਦਾਇਤਾਂ ਤਾਂ ਦਿੱਤੀਆਂ ਨੇ ਚੀਫ ਮਿਨਿਸਟਰ ਨੇ ਇਸ ਬਾਬਤ ਕਿ ਸਫਾਈ ਵਾਲਾ ਸਾਰਾ ਕੰਮ ਮੁਕੰਮਲ ਕਰਕੇ 1 ਅਪ੍ਰੈਲ ਤੋਂ ਤੁਸੀਂ ਪਾਣੀ ਦੀ ਜਿਹੜੀ ਆ ਉਹ ਸਪਲਾਈ ਸਟਾਰਟ ਕਰ ਦੇਵੋ। ਪਰ ਮੇਰਾ ਤਾਂ ਇਹੀ ਹੈ ਕਿ ਜੇ ਇਹ ਭਰਵੀਂ ਸਪਲਾਈ ਦੇ ਦਿੰਦੇ, ਟਾਈਲਾਂ ਤੱਕ ਦੇ ਦਿੰਦੇ ਆ, ਤਾਂ ਡੈਫੀਨੇਟਲੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਕਬੇ 'ਚ ਇਜ਼ਾਫਾ ਹੋਏਗਾ, ਰਕਬਾ ਵਧੇਗਾ ਨਰਮੇ ਹੇਠਲਾ। ਪਰ ਉਹਦੇ ਵਾਸਤੇ ਇੱਕ ਚੀਜ਼ ਹੋਰ ਆ ਕਿ ਤੁਹਾਨੂੰ ਬੀਆਂ ਦੀ ਇੱਕ ਬੜੀ ਵੱਡੀ ਗਰੰਟੀ ਲੈਣੀ ਪਵੇਗੀ। ਆਪਾਂ ਦੇਖਿਆ ਨਾ ਕਿ ਬਠਿੰਡੇ ਦੇ ਏਰੀਏ ਦੇ ਵਿੱਚ ਮਾੜੇ ਬੀ ਨੇ ਬਹੁਤ ਕਿਸਾਨ ਰਗੜੇ ਸਨ। ਇਹ ਚੀਜ਼ਾਂ ਨਾ ਹੋਣ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਇਸ ਪਾਸੇ, ਇਸ ਦਿਸ਼ਾ ਵੱਲ ਵੀ ਵਧਣਾ ਚਾਹੀਦਾ ਹੈ ਕਿ ਜੋ ਬਾਗਬਾਨੀ ਹੈ ਜਾਂ ਨਰਮਾ ਕਪਾਹ, ਇਹਨਾਂ ਵਾਸਤੇ ਇੱਕ ਕਾਰਪੋਰੇਸ਼ਨ ਬਣਾ ਕੇ ਘੱਟੋ ਘੱਟ ਇਧਰਲੇ ਪਾਸੇ ਇੱਕ ਬੀਮਾ ਯੋਜਨਾ ਵੀ ਲਿਆਉਣੀ ਚਾਹੀਦੀ, ਬੀਮਾ ਸਕੀਮ ਵੀ ਲਿਆਉਣੀ ਚਾਹੀਦੀ ਆ, ਕਿਉਂਕਿ ਕਿਸਾਨ ਥੋੜੇ ਸਿਕਿਉਰ ਹੋਣ। ਬੇਸ਼ੱਕ ਥੋੜਾ ਥੋੜਾ ਉਹਨਾਂ ਤੋਂ ਵੀ ਤੁਸੀਂ ਕੰਟਰੀਬਿਊਟ ਕਰਵਾ ਲਓ, ਥੋੜਾ ਥੋੜਾ ਉਹਨਾਂ ਤੋਂ ਵੀ ਲੈ ਲਓ, ਕੋਈ ਚੱਕਰ ਨਹੀਂ ਹੈਗਾ। ਕਿਉਂਕਿ ਜਦੋਂ ਡਾਇਵਰਸੀਫਿਕੇਸ਼ਨ 'ਚ ਕੋਈ ਜਾਵੇ ਤਾਂ ਉਹਨੂੰ ਡਰ ਨਾ ਰਵੇ ਕਿ ਮੈਂ ਬਹੁਤ ਜ਼ਿਆਦਾ ਰਗੜਾ ਨਾ ਕਿਤੇ ਖਾ ਲਵਾਂ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇਹਨਾਂ ਨੂੰ। ਵੈਸੇ ਬਹੁਤ ਉਮਦਾ ਪਹਿਲ ਕਦਮੀ ਇਹਨਾਂ ਦੀ, ਬੜਾ ਵਧੀਆ ਉਦਮ ਹੈ। ਜੇਕਰ ਇਹ ਨੇਪਰੇ ਚਾੜ ਲੈਂਦੇ ਆ, ਜੇ ਰਕਬਾ ਇਹ ਕੋਈ ਮਤਲਬ ਕਿ ਪਿਛਲੇ ਨਾਲੋਂ ਕੋਈ 1 ਲੱਖ ਕਿੱਲਾ ਹੀ ਹੋਰ ਵਧਾ ਲੈਣ ਤਾਂ ਉਹਦਾ ਵੀ ਫਾਇਦਾ।